ਅਗਲੀ ਜਿਹੜੀ ਖਬਰ ਆ ਉਹ ਸਿੰਗਾਪੁਰ ਤੋਂ ਆ ਰਹੀ ਹੈ। ਸਿੰਗਾਪੁਰ ਦੇ ਵਿੱਚ ਇੱਕ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਥੋੜੇ ਸਮੇਂ ਦੇ ਵੀਜ਼ੇ ਦੇਣ ਬਦਲੇ ਜਿਨਸੀ ਸਬੰਧ ਬਣਾਉਣ ਦੇ ਦੋਸ਼ ਦੇ ਵਿੱਚ 22 ਮਹੀਨਿਆਂ ਦੀ ਕੈਦ ਦੀ ਸਜ਼ਾ ਹੋਈ ਆ। ਇੱਕ ਮੀਡੀਆ ਰਿਪੋਰਟ ਨੇ ਦਾਅਵਾ ਕੀਤਾ ਵੀ ਇਮੀਗ੍ਰੇਸ਼ਨ ਤੇ ਚੈੱਕ ਪੁਆਇੰਟ ਅਥਾਰਟੀ, ਜਿਹਨੂੰ ਆਈਸੀਏ ਕਿਹਾ ਜਾਂਦਾ, ਉਹਦਾ ਇੱਕ ਇੰਸਪੈਕਟਰ ਸੀਗਾ ਕਨਨ ਮੌਰਿਸ ਰਾਜਗੋਪਾਲ ਜੈਰਾਮ, ਤੇ ਇਹਨੇ ਥੋੜੇ ਸਮੇਂ ਦੇ ਲਈ ਜਿਹੜੀਆਂ ਵਿਜ਼ਿਟ ਪਾਸ ਅਰਜ਼ੀਆਂ ਹੁੰਦੀਆਂ ਉਹਨਾਂ ਦੇ ਵਿੱਚ ਮਦਦ ਕਰਨ ਦੇ ਬਦਲੇ ਜਿਨਸੀ ਸਬੰਧ ਜਿਹੜੇ ਲੋਕਾਂ ਦੇ ਨਾਲ ਬਣਾਏ, ਤੇ ਜਿਨ੍ਹਾਂ ਨੂੰ ਇਹ ਜਿਹੇ ਵੀਜ਼ਿਆਂ ਦੀ ਲੋੜ ਸੀਗੀ ਉਹਨਾਂ ਦੇ ਨਾਲ। ਤੇ ਇਹ 55 ਸਾਲ ਦਾ ਇਹ ਬੰਦਾ ਹੈ। ਚੈਨਲ ਇੱਕ ਨਿਊਜ਼ ਏਸ਼ੀਆ, ਉਹਦੀ ਇੱਕ ਰਿਪੋਰਟ ਦੇ ਮੁਤਾਬਕ 3 ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇਹਨੂੰ ਸਜ਼ਾ ਸੁਣਾਈ ਗਈ ਆ। ਚੈਨਲ ਦੀ ਰਿਪੋਰਟ ਨੇ ਦਾਅਵਾ ਕੀਤਾ ਵੀ 2022 ਤੇ 2023 ਦੇ ਵਿੱਚ ਇਹਨੇ ਉਹਨਾਂ ਬੰਦਿਆਂ ਨਾਲ ਮੁਲਾਕਾਤਾਂ ਕੀਤੀਆਂ ਜਿਨ੍ਹਾਂ ਨੂੰ ਲੋੜ ਸੀ, ਤੇ 25 ਤੋਂ 30 ਸਾਲ ਦੀ ਉਮਰ ਦੀਆਂ ਜਿਹੜੀਆਂ ਭਾਰਤੀ ਕੁੜੀਆਂ ਸੀ ਉਹਨਾਂ ਦਾ ਸ਼ੋਸ਼ਣ ਕੀਤਾ, ਜਿਹੜੀਆਂ ਪੜ੍ਹਾਈ ਦੇ ਲਈ ਖਾਸ ਕਰਕੇ ਸਿੰਗਾਪੁਰ ਆਈਆਂ ਸਨ। ਅਜਿਹੇ ਵਿਜ਼ਟ ਪਾਸ ਕਹਿੰਦੇ ਦੇਣ ਲਈ ਕਨਨ ਅਧੀਨ ਕੰਮ ਕਰਦੇ ਅਮਲੇ ਨੂੰ ਜੇ ਮੁਸ਼ਕਲਾਂ ਆਉਂਦੀਆਂ ਸਨ ਤਾਂ ਉਹ ਕਨਨ ਦੇ ਨਾਲ ਸਲਾਹ ਮਸ਼ਵਰਾ ਕਰਦੇ ਸਨ, ਤੇ ਕਨਨ ਦੇ ਕੋਲ ਕੋਈ ਵੀ ਅਰਜ਼ੀ ਨੂੰ ਮਨਜ਼ੂਰ ਕਰਨ ਜਾਂ ਰੱਦ ਕਰਨ ਦਾ ਅਧਿਕਾਰ ਸੀਗਾ। ਤੇ ਚੈਨਲ ਨੇ ਸਰਕਾਰੀ ਵਕੀਲਾਂ ਦੇ ਹਵਾਲੇ ਨਾਲ ਕਿਹਾ ਵੀ ਉਸਨੇ ਸਰਹੱਦਾਂ ਦੀ ਰਖਵਾਲੀ ਕਰਨ ਵਾਲੇ ਨੇ ਨਿਰਪੱਖ ਤੇ ਜਨਤਕ ਪ੍ਰਤੀਨਿਧੀ ਵਜੋਂ ਕੰਮ ਕਰਨ ਦੀ ਬਜਾਏ ਵਿਦੇਸ਼ ਤੋਂ ਆਉਣ ਵਾਲਿਆਂ ਦਾ ਸ਼ੋਸ਼ਣ ਕੀਤਾ। ਕਨਨ ਦੀ ਜਿਹੜੀ ਜੇਲ੍ਹ ਦੀ ਯਾਤਰਾ ਉਹ 18 ਸਤੰਬਰ ਤੋਂ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਆ। ਤੁਸੀਂ ਦੇਖੋ ਵੀ ਕਿੰਨੇ ਘਟੀਆ ਕਰੈਕਟਰ ਦੇ ਬੰਦੇ, ਕਿੰਨੇ ਘਟੀਆ ਮਾਨਸਿਕਤਾ ਦੇ, ਕਿੰਨੇ ਘਟੀਆ ਜਿਹੜੇ ਕਿਰਦਾਰ ਦੇ ਬੰਦੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਬਿਠਾਏ ਗਏ ਨੇ, ਔਰ ਇਹਨਾਂ ਦੇ ਵਿੱਚ ਭਾਰਤੀ ਸਿਸਟਮ ਦੇ ਬੰਦੇ ਵੀ ਨੇ। ਕੁੜੀਆਂ ਜਿਹੜੀਆਂ ਆਉਂਦੀਆਂ ਨੇ, ਬੱਚੀਆਂ, ਉਹ ਭਾਰਤ ਤੋਂ ਹੀ ਆਉਂਦੀਆਂ ਨੇ, ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀਆਂ ਐਮਬੈਸੀਜ਼ ਬਣਦੀਆਂ ਨੇ ਜਾਂ ਦੂਤਾਵਾਸ ਬਣਦੇ ਨੇ, ਉਹ ਇਸ ਕਰਕੇ ਬਣਦੇ ਨੇ ਵੀ ਤੁਸੀਂ ਜਦੋਂ ਕੋਈ ਤੁਹਾਨੂੰ ਉੱਥੇ ਮੁਸ਼ਕਲ ਆਉਂਦੀ ਹੈ ਤੇ ਉਹ ਤੁਹਾਡੇ ਦੇਸ਼ ਦਾ ਉੱਥੇ ਕੋਈ ਜਿਹੜਾ ਸੈਂਟਰ ਆ ਜਾਂ ਉੱਥੇ ਜਿਹੜਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰੀ ਉਹ ਤੁਹਾਡੀ ਗੱਲ ਸੁਣੇ। ਉਹਦੀ ਜਿਹੜੀ ਇਹੋ ਜਿਹੀ ਇੱਕ ਤੁਹਾਨੂੰ ਮਿਸਾਲ ਅੱਜ 3:30 ਵਜੇ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ, ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਭਾਰਤ ਜਿਹੜੇ ਅਧਿਕਾਰੀ ਨੇ ਉਹ ਅਮਰੀਕੀ ਨਾਗਰਿਕਾਂ ਦੇ ਨਾਲ ਕਿਵੇਂ ਗੱਲ ਕਰਦੇ ਨੇ। ਤੇ ਦੂਜੀ ਜਿਹੜੀ ਗੱਲ ਆ, ਇਹਨਾਂ ਦੇ ਕੋਲ ਤੁਸੀਂ ਅਮਰੀਕਾ ਦੀ ਐਮਬੈਸੀ ਭਾਵੇਂ ਵਰਲਡ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਕਾਲ ਕਰੋਗੇ, ਕਈ ਦਿਨ ਹੋ ਗਏ ਮੇਰਾ ਵਾਹ ਪਿਆ, ਉੱਥੇ ਤੁਹਾਨੂੰ ਦੱਸਿਆ ਜਾਊਗਾ ਪਹਿਲਾਂ ਵੀ ਜੇ ਤੁਹਾਨੂੰ ਐਮਰਜੈਂਸੀ ਆ, ਅਮਰੀਕਨ ਸਿਟੀਜ਼ਨ ਦੀ ਡੈਥ ਹੋਈ ਆ, ਉਹਦੀ ਅਰੈਸਟ ਹੋਈ ਆ, ਤਾਂ ਤੁਸੀਂ ਆਹ ਬਟਨ ਆਪਣਾ ਤੁਸੀਂ ਬੇਸ਼ੱਕ ਕਾਲ ਕਰਕੇ ਦੇਖ ਲਓ, ਬੇਸ਼ੱਕ ਕੈਨੇਡਾ ਦੇ ਵਿੱਚ ਕਿਤੇ ਵੀ ਦੁਨੀਆ ਦੇ ਹਿੱਸੇ ਦੇ ਵਿੱਚ ਕਾਲ ਕਰਕੇ ਦੇਖ ਲਿਓ, ਉਹ ਪਹਿਲਾਂ ਤੁਹਾਨੂੰ ਇਹ ਆਪਸ਼ਨ ਦਿੰਦੇ ਆ। ਤੇ ਇੱਕ ਪਾਸੇ ਆਹ ਬੰਦੇ ਆ ਕਨਨ ਵਰਗੇ, ਜਿਹੜੇ ਬੰਦਿਆਂ ਨੂੰ ਇਹ ਅਥਾਰਟੀ ਤਾਂ ਇਹ ਦਿੱਤੀ ਗਈ ਆ ਵੀ ਜੇ ਕਿਸੇ ਇੰਡੀਅਨ ਨਾਗਰਿਕ ਨੂੰ ਕੋਈ ਚੱਕਰ ਪੈਂਦਾ, ਕੋਈ ਵਿਜ਼ਿਟ ਪਾਸ ਉਹਦਾ ਘਟ ਗਿਆ, ਕੋਈ ਡਰੇਸ਼ਨ ਦਾ ਮਾਮਲਾ, ਤੇ ਉਹਨੂੰ ਤੂੰ ਸਿੱਝ ਸਕਦਾ, ਤੇਰੇ ਕੋਲੇ ਅਥਾਰਟੀ ਆ, ਪਾਵਰ ਆ। ਪਰ ਇਹ ਘਟੀਆ ਬੰਦੇ, ਬੱਚੀਆਂ ਜਿਹੜੀਆਂ ਸਾਡੀਆਂ ਆਉਂਦੀਆਂ ਨੇ, ਧੀਆਂ ਭੈਣਾਂ ਸਭ ਦੀਆਂ ਹੀ ਬਾਹਰ ਪੜ੍ਹਨ ਜਾਂਦੀਆਂ ਨੇ, ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਫਿਰ ਆਪਣੀ ਕੁਰਸੀ ਦੀ ਗਲਤ ਵਰਤੋਂ ਕਰਦੇ ਨੇ। ਮੇਰੇ ਖਿਆਲ ਦੇ ਨਾਲ ਇਹੋ ਜਿਹੇ ਬੰਦੇ ਨੂੰ 22 ਮਹੀਨੇ ਤਾਂ ਘੱਟ, ਇਹਨੂੰ ਜੇ ਇਹੋ ਜਿਹੇ ਘਟੀਆ ਬੰਦੇ ਨੂੰ ਤਾਂ 22 ਸਾਲ ਦੀ ਸਜ਼ਾ ਵੀ ਹੋਵੇ ਤਾਂ ਉਹ ਵੀ ਘੱਟ ਆ ਜੀ। ਜੀ।